ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਜਿਹੜੇ ਸਾਡੇ ਸਾਰੇ ਦਰਸ਼ਕ ਸਾਡੇ ਨਾਲ ਸਪੈਕਟਰਮ ਤੇ RCN ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਪੰਜਾਬ ਸਰਕਾਰ ਦੇ ਵਿੱਚ ਜਿਹੜੀ ਕਰਪਸ਼ਨ ਹੈ ਉਹਦੇ ਬਾਬਤ ਗੱਲਬਾਤ ਕਰਾਂਗੇ। ਖਾਸ ਤੌਰ 'ਤੇ ਜਿਵੇਂ ਕਿ ਕੈਬਨਿਟ ਮਿਨਿਸਟਰ ਰਾਣਾ ਗੁਰਜੀਤ ਸਿੰਘ ਨੂੰ ਕਰਪਸ਼ਨ ਚਾਰਜਿਸ ਦੇ ਅਧੀਨ ਅਸਤੀਫਾ ਦੇਣਾ ਪਿਆ ਅਤੇ ਇਹ ਗੱਲ ਕਿੱਧਰ ਨੂੰ ਪੁਆਇੰਟ ਆਊਟ ਕਰਦੀ ਹੈ ਅਤੇ ਓਵਰਆਲ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਪਿਛਲੇ 10 ਮਹੀਨੇ ਦੀ ਕਾਰਗੁਜ਼ਾਰੀ ਹੈਗੀ ਹੈ, ਉਹ ਵੱਖੋ ਵੱਖਰੇ ਇਸ਼ੂਜ਼ ਦੇ ਉੱਪਰ ਕਿਸ ਹਿਸਾਬ ਨਾਲ ਉਹਨਾਂ ਨੇ ਕੰਮ ਕੀਤਾ, ਚੋਣਾਂ ਤੋਂ ਪਹਿਲਾਂ ਕਿਸ ਹਿਸਾਬ ਦੇ ਉਹਨਾਂ ਦੇ ਦਾਅਵੇ ਤੇ ਵਾਅਦੇ ਸਨ, ਤੇ ਜਦੋਂ ਡਿਲੀਵਰੀ ਦਾ ਅੱਜ ਮੌਕਾ ਹੈਗਾ ਤਾਂ ਗਰਾਊਂਡ ਰਿਐਲਿਟੀ ਦੇ ਉੱਪਰ ਕੀ ਸਥਿਤੀ ਬਣੀ ਹੋਈ ਹੈ, ਇਸ ਬਾਰੇ ਅਸੀਂ ਵਿਚਾਰ ਚਰਚਾ ਕਰਾਂਗੇ। ਅੱਜ ਦੀ ਇਸ ਗੱਲਬਾਤ ਦੇ ਲਈ ਸਾਡੇ ਨਾਲ ਖਾਸ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਵਿੱਚ ਆਪੋਜੀਸ਼ਨ ਦੇ ਲੀਡਰ ਤੇ ਭੁਲੱਥ ਵਿਧਾਨ ਸਭਾ ਹਲਕੇ ਤੋਂ MLA ਸਰਦਾਰ ਸੁਖਪਾਲ ਸਿੰਘ ਖਹਿਰਾ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ, ਜੁੜੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਖਹਿਰਾ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਨੂੰ ਫਤਿਹ ਅਰਜ਼ ਕਰਦਾ ਜੀ ਮੈਂ। ਸ਼ੁਕਰੀਆ, ਧੰਨਵਾਦ ਜੀ। ਖਹਿਰਾ ਸਾਹਿਬ, ਸਾਰਿਆਂ ਤੋਂ ਪਹਿਲਾਂ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਜਿਹੜੇ ਕਰਪਸ਼ਨ ਦੇ ਚਾਰਜਿਸ ਨੇ, ਇਸੇ ਇਸ਼ੂ ਤੋਂ ਗੱਲਬਾਤ ਦੀ ਸ਼ੁਰੂਆਤ ਕਰੀਏ, ਕਿਉਂਕਿ ਤੁਸੀਂ ਵੀ ਇਸ ਇਸ਼ੂ ਦੇ ਉੱਪਰ ਬਾਖੂਬੀ ਤਰੀਕੇ ਦੇ ਨਾਲ ਸਿੱਧਾ ਜਿਹੜਾ ਸਟੈਂਡ ਹੈਗਾ ਉਹਨਾਂ ਦੇ ਖਿਲਾਫ ਲਿਆ ਤੇ ਆਪੋਜੀਸ਼ਨ ਦੀ ਹੀ ਇੱਕ ਕਹੀ ਜਾ ਸਕਦੀ ਹੈ ਕਿ ਸਟੈਂਡ ਦੇ ਬਲਬੂਤੇ ਤੇ ਅੱਜ ਉਹਨਾਂ ਨੂੰ ਅਸਤੀਫਾ ਵੀ ਦੇਣਾ ਪਿਆ ਤੇ ਅਸਤੀਫਾ ਪ੍ਰਵਾਨ ਹੋਇਆ। ਸੋ ਕੀ ਕਹਿਣਾ ਚਾਹੋਗੇ ਇਸ ਇਸ਼ੂ ਦੇ ਉੱਪਰ? ਕੀ ਤੁਸੀਂ ਇਹਨੂੰ ਆਪੋਜੀਸ਼ਨ ਦੀ ਜਿੱਤ ਸਮਝਦੇ ਹੋ, ਇਹਨੂੰ ਆਪਣੀ ਪ੍ਰਾਪਤੀ ਸਮਝਦੇ ਹੋ, ਸੰਤੁਸ਼ਟ ਹੋ ਇਸ ਕਦਮ ਤੋਂ? ਦੇਖੋ, ਪਹਿਲਾਂ ਸਭ ਤੋਂ ਤਾਂ ਮੈਂ ਕਹਿਣਾ ਚਾਹੁੰਦਾ ਕਿ ਕਰਪਸ਼ਨ ਜੇ ਅਗਰ ਇੰਡੀਆ ਨੂੰ ਅੱਗੇ ਵਧਣ ਤੋਂ ਕੋਈ ਚੀਜ਼ ਰੋਕ ਰਹੀ ਆ ਤੇ ਸਭ ਤੋਂ ਵੱਡੀ ਜੜ ਜਿਹੜੀ ਉਹ ਕਰਪਸ਼ਨ ਹੈ। ਔਰ ਅਨਫੋਰਚੂਨੇਟਲੀ ਪੰਜਾਬ ਵੀ ਉਸ ਦਾ ਬਹੁਤ ਬੁਰੀ ਤਰ੍ਹਾਂ ਸ਼ਿਕਾਰ ਹੋਇਆ। ਇਸੇ ਲਈ ਪੰਜਾਬ ਤੇ ਅੱਜ 2.5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ਾ ਵਾ ਔਰ ਇਸ ਕਰਜ਼ੇ ਦੇ ਕਰਕੇ ਨੌਕਰੀਆਂ ਨਹੀਂ ਮਿਲ ਰਹੀਆਂ ਬੱਚਿਆਂ ਨੂੰ, ਸਾਡੀ ਡਿਵੈਲਪਮੈਂਟ ਨਹੀਂ ਹੋ ਰਹੀ। ਪਿੰਡਾਂ ਦੇ ਵਿੱਚ ਜਿਹੜਾ ਮੀਨਿੰਗਫੁਲ ਡਿਵੈਲਪਮੈਂਟ ਹੋਣੀ ਚਾਹੀਦੀ ਸੀ, ਅੱਜ ਤੱਕ ਗਲੀਆਂ ਨਾਲੀਆਂ ਹੀ ਨਹੀਂ ਬਣ ਸਕੀਆਂ ਪੰਜਾਬ ਦੇ ਪਿੰਡਾਂ। 13,000 ਪਿੰਡ ਹੈ ਪੰਜਾਬ 'ਚ। ਇਸ ਲਈ ਮੈਂ ਸਮਝਦਾ ਕਿ ਜਿਹੜਾ ਮੇਨ ਕਾਰਨ ਹੈ ਪੰਜਾਬ ਦੇ ਪਛੜਨ ਦਾ, ਉਹ ਕਰਪਸ਼ਨ ਹੈ। ਕਾਂਗਰਸ ਜਿਹੜੀ ਇਲੈਕਸ਼ਨ ਜਿੱਤ ਕੇ ਆਈ ਸੀ, ਇੱਕ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਦਾ ਵਾਅਦਾ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਜੀ। ਔਰ ਕੈਪਟਨ ਅਮਰਿੰਦਰ ਸਿੰਘ ਤੇ ਲੋਕਾਂ ਨੇ ਭਰੋਸਾ ਕੀਤਾ ਕਿ ਜਿਹੜੀਆਂ ਗੱਲਾਂ ਕਹਿ ਰਿਹਾ ਵਾ ਇਹ ਉਹਨਾਂ ਤੇ ਅਵਸ਼ ਪਹਿਰਾ ਦੇਵੇਗਾ। ਅਨਫੋਰਚੂਨੇਟਲੀ ਮੇਰਾ ਖਿਆਲ ਸਰਕਾਰ ਬਣੀ ਨੂੰ ਸ਼ਾਇਦ 2 ਮਹੀਨੇ ਹੋਏ ਸੀ ਕਿ ਮਾਰਚ ਵਿੱਚ ਸਰਕਾਰ ਬਣ ਰਹੀ ਹੈ ਤੇ ਮਈ ਦੇ ਵਿੱਚ ਇੱਕ ਬਹੁਤ ਵੱਡਾ ਘੁਟਾਲਾ ਮਾਈਨਿੰਗ ਦਾ ਲੈ ਕੇ ਟ੍ਰਿਬਿਊਨ ਦੇ ਵਿੱਚ ਸਭ ਤੋਂ ਵੱਡੀ ਅਖਬਾਰ ਹੈ ਨਾਰਥ ਇੰਡੀਆ ਦੀ, ਉਸਨੇ ਐਕਸਪੋਜ਼ ਕੀਤਾ ਕਿ ਰਾਣਾ ਗੁਰਜੀਤ ਨੇ ਆਪਣੇ ਨੇਪਾਲੀ ਖਾਨਸਾਮੇ ਦੇ ਨਾਮ ਤੇ ਕਰੋੜਾਂ ਰੁਪਏ ਦੀਆਂ ਖੱਡਾਂ ਜਿਹੜੀਆਂ ਨੇ ਉਹ ਅਲਾਟ ਕਰਾ ਲਈਆਂ ਨੇ। ਤੇ ਪੰਜਾਬ ਦੇ ਵਿੱਚ ਹੋਰ ਤਾਂ ਕਿਸੇ ਗੱਲ 'ਚ ਬਹੁਤਾ ਪੈਸਾ ਨਜ਼ਰ ਨਹੀਂ ਆਉਂਦਾ ਪੋਲੀਟੀਕਲ ਆਦਮੀਆਂ ਨੂੰ। ਰੇਤਾ ਬਜਰੀ ਦੇ ਵਪਾਰ ਵਿੱਚ, ਮਾਈਨਿੰਗ ਦੇ ਵਪਾਰ ਵਿੱਚ, ਕਾਨੂੰਨੀ ਤੇ ਗੈਰ ਕਾਨੂੰਨੀ ਵਿੱਚ ਪੈਸੇ ਇਹਨਾਂ ਨੂੰ ਨਜ਼ਰ ਆਉਂਦੇ ਸੀ। ਬਸ ਉਸ ਦਿਨ ਮੇ ਦੇ ਐਕਸਪੋਜ਼ਰ ਤੋਂ ਬਾਅਦ ਅਸੀਂ ਬਹੁਤ ਜ਼ੋਰ ਲਾਇਆ ਚੀਫ ਮਿਨਿਸਟਰ ਸਾਹਿਬ ਨੂੰ ਕਿ ਦੇयर ਸ਼ੁਡ ਬੀ ਅ ਪ੍ਰੋਪਰ ਇਨਕੁਆਇਰੀ, ਔਰ ਇਨਕੁਆਇਰੀ ਦੇ ਪੈਂਡਿੰਗ ਰਾਣੇ ਗੁਰਜੀਤ ਦਾ ਅਸਤੀਫਾ ਚਾਹੀਦਾ ਕਿਉਂਕਿ ਹਰ ਕਿਸਮ ਦੀ ਇਨਕੁਆਇਰੀ ਨੂੰ ਪ੍ਰਭਾਵਿਤ ਕਰੇਗਾ। ਮਿਨਿਸਟਰ ਹੈ ਗਵਰਨਮੈਂਟ ਦੇ ਵਿੱਚ। ਅਨਫੋਰਚੂਨੇਟਲੀ ਕੈਪਟਨ ਅਮਰਿੰਦਰ ਸਿੰਘ ਨੇ ਇਹਦਾ ਅਸਤੀਫਾ ਨਹੀਂ ਲਿਆ ਤੇ ਇੱਕ ਜਸਟਿਸ ਨਾਰੰਗ ਕਮਿਸ਼ਨ ਬਣਾ ਦਿੱਤਾ ਔਰ ਉਹ 1 ਮੈਂਬਰ ਕਮਿਸ਼ਨ ਸੀਗਾ। ਅਸੀਂ ਉਸ ਦਾ ਵੀ ਉਹਨੂੰ ਅਮਰਿੰਦਰ ਸਿੰਘ ਨੂੰ ਸਮਝਾਇਆ ਕਿ ਨਾਰੰਗ ਦਾ ਬੇਟਾ ਰਾਣੇ ਗੁਰਜੀਤ ਦੇ ਪਰਿਵਾਰ ਦਾ ਵਕੀਲ ਰਹਿ ਚੁੱਕਾ ਹਾਈ ਕੋਰਟ ਵਿੱਚ 2017 ਦੇ ਵਿੱਚ ਹੀ, ਤੇ ਇਸ ਲਈ ਇਸ ਤਰ੍ਹਾਂ ਦੇ ਕਮਿਸ਼ਨ ਬਣਾਉਣ ਦਾ ਮਤਲਬ ਇਹ ਹੈ ਕਿ ਤੁਸੀਂ ਉਸਨੂੰ ਕਲੀਨ ਚਿੱਟ ਪਹਿਲਾਂ ਹੀ ਦੇ ਰਹੇ ਹੋ। ਕੈਪਟਨ ਅਮਰਿੰਦਰ ਸਿੰਘ ਬਜਿੱਦ ਰਹੇ। ਨਾਰੰਗ ਕਮਿਸ਼ਨ ਨੇ ਉਹੀ ਕੀਤਾ ਜੋ ਲੋਕਾਂ ਨੂੰ ਉਮੀਦ ਸੀ, ਉਸਨੇ ਇਸ ਨੂੰ ਕਲੀਨ ਚਿੱਟ ਦੇ ਦਿੱਤੀ। ਔਰ ਉਸ ਨਾਰੰਗ ਕਮਿਸ਼ਨ ਦੀ ਰਿਪੋਰਟ ਮੈਂ
RTI ਵਿੱਚ ਤੁਹਾਨੂੰ ਪਤਾ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਇੰਡੀਆ ਦੇ ਵਿੱਚ, ਮੈਂ RTI ਦੇ ਵਿੱਚ ਉਹ ਰਿਪੋਰਟ ਲੈ ਲਈ ਔਰ ਜਦੋਂ ਉਹ ਰਿਪੋਰਟ ਦੀ ਘੋਖ ਕੀਤੀ, ਭਾਵਾਂ ਕਿ ਰਾਣੇ ਗੁਰਜੀਤ ਨੂੰ ਕਲੀਨ ਚਿੱਟ ਦਿੱਤੇ ਗਏ ਸੀ, ਜਦੋਂ ਉਹਦੀ ਬਰੀਕੀ 'ਚ ਅਸੀਂ ਗਏ ਔਰ ਜਿਹੜੇ ਆਦਮੀਆਂ ਨੂੰ ਉਹਨਾਂ ਨੇ ਸਮਨ ਕੀਤਾ ਸੀ, ਜਿਹੜੇ ਉਹਨਾਂ ਦੇ ਬੈਂਕ ਅਕਾਊਂਟਸ ਦੀ ਰਿਸਰਚ ਕੀਤੀ ਤਾਂ ਪਤਾ ਲੱਗਿਆ ਕਿ ਰਾਣੇ ਗੁਰਜੀਤ ਦੀਆਂ ਸਿੱਧੀਆਂ ਫਰਮਾਂ ਦੇ ਪੈਸੇ ਮਾਈਨਿੰਗ ਆਕਸ਼ਨ ਵਿੱਚ ਪੈਸੇ ਗਏ ਹੋਏ ਸੀਗੇ। ਔਰ ਸਭ ਤੋਂ ਸੈਂਸੇਸ਼ਨਲ ਗੱਲ ਇਹ ਵੀ ਪਤਾ ਲੱਗ ਗਈ ਪੰਜਾਬ ਦੇ ਲੋਕਾਂ ਨੂੰ ਕਿ ਹੁਣੇ ਹੀ ਅਗਸਤ ਵਿੱਚ ਇੱਕ ਇਰੀਗੇਸ਼ਨ ਸਕੈਂਡਲ ਇਰਪਟ ਹੋਇਆ ਪੰਜਾਬ 'ਚ। 1000 ਕਰੋੜ ਰੁਪਏ ਦੀ ਠੱਗੀ ਮਾਰਨ ਵਾਲਾ ਇੱਕ ਗੁਰਿੰਦਰ ਸਿੰਘ ਨਾਮੀ ਕੰਟਰੈਕਟਰ ਸੀਗਾ, ਠੇਕੇਦਾਰ ਸੀ ਇਰੀਗੇਸ਼ਨ ਡਿਪਾਰਟਮੈਂਟ ਦਾ ਜੀ। 5 ਕਰੋੜ ਰੁਪਏ ਉਹਦਾ ਵੀ ਲੱਗਿਆ ਸੀ ਇਸ ਆਕਸ਼ਨ 'ਚ। ਸੋ ਇਹ ਜਿਹੜੇ ਫੈਕਟਸ ਜਦੋਂ ਸਾਹਮਣੇ ਆਏ ਤਾਂ ਮੈਂ ਇੱਕ 10 ਪੁਆਇੰਟ ਚਾਰਜ ਸ਼ੀਟ ਤਿਆਰ ਕੀਤੀ ਔਰ ਉਸ ਦੀ ਕਾਪੀ ਰਾਹੁਲ ਗਾਂਧੀ ਨੂੰ ਭੇਜੀ ਔਰ ਉਹਨੂੰ ਰਿਮਾਈਂਡ ਕਰਾਇਆ ਕਿ ਹੁਣ ਅਮਰਿੰਦਰ ਸਿੰਘ ਦਾ ਸੁਣਦਾ ਨਹੀਂਗਾ, ਜੇ ਤੁਸੀਂ ਸਮਝਦੇ ਹੋ ਕਿ ਕਰਪਸ਼ਨ ਪੰਜਾਬ 'ਚ ਹਟਣੀ ਚਾਹੀਦੀ ਹੈ ਤੁਹਾਨੂੰ ਆਪਣੇ ਮਿਨਿਸਟਰ ਦੇ ਖਿਲਾਫ ਐਕਸ਼ਨ ਲੈਣਾ ਪਊ। ਔਰ ਇਹਨਾਂ ਦਿਨਾਂ ਦੇ ਵਿੱਚ ਹੀ ਇੱਕ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਨੋਟਿਸ ਚਲੇ ਗਿਆ ਰਾਣਾ ਗੁਰਜੀਤ ਦੇ ਫੈਮਿਲੀ ਨੂੰ, ਉਹਦੇ ਮੁੰਡੇ ਨੂੰ, ਕਿ ਤੁਸੀਂ 100 ਕਰੋੜ ਰੁਪਇਆ ਮਦੀਰਾ ਪੁਰਤਗਾਲ ਵਿੱਚ ਯੂਰਪ ਦੇ ਵਿੱਚ ਤੁਸੀਂ ਗਲਤ ਤਰੀਕੇ ਨਾਲ ਉੱਥੇ ਟ੍ਰਾਂਸਫਰ ਕੀਤਾ, ਉਹਦੀ ਸਮਨਿੰਗ ਹੋ ਗਈ। ਮੇਰਾ ਕਹਿੰਦੇ ਸਾਰਾ ਘਟਨਾਕ੍ਰਮ ਜਿਹੜਾ ਵਾ ਉਹ ਹਾਈ ਕਮਾਂਡ ਤੱਕ ਪਹੁੰਚਿਆ ਔਰ ਰਾਹੁਲ ਗਾਂਧੀ ਨੇ ਇਹ ਵੀ ਪਤਾ ਲੱਗ ਗਿਆ ਸੀਗਾ ਕਿਉਂਕਿ ਸੋਰਸਿਸ ਤੋਂ ਪਤਾ ਲੱਗਦਾ ਰਹਿੰਦਾ, ਉਹਨੇ ਕਿਹਾ ਸੀਗਾ ਕਿ ਜੇ ਤੁਸੀਂ ਅਗਲੇ ਮਿਨਿਸਟਰ ਬਣਾਉਣਾ ਚਾਹੁੰਦੇ, ਕਿਉਂਕਿ ਹਲੇ ਕੈਪਟਨ ਅਮਰਿੰਦਰ ਸਿੰਘ ਦੀ ਮਿਨਿਸਟਰੀ ਇਨਕੰਪਲੀਟ ਹੈ, 9 ਮਿਨਿਸਟਰ ਸੀਗੇ, 18 ਬਣਨੇ ਚਾਹੀਦੇ ਕਨਸਟੀਟਿਊਸ਼ਨ ਦੇ ਹਿਸਾਬ ਨਾਲ, ਤਾਂ ਉਹ ਰਾਹੁਲ ਗਾਂਧੀ ਦੀ ਇਹ ਸ਼ਰਤ ਸੀਗੀ ਕਿ ਅਗਲੀ ਮਿਨਿਸਟਰੀ ਵਧਾਉਣ ਤੋਂ ਪਹਿਲਾਂ ਰਾਣੇ ਗੁਰਜੀਤ ਦਾ ਅਸਤੀਫਾ ਹੋਣਾ ਚਾਹੀਦਾ। ਫਿਰ ਅਮਰਿੰਦਰ ਸਿੰਘ ਨੇ ਬੜੇ ਹੀ ਮਤਲਬ ਜਿਹਨੂੰ ਕਹਿੰਦੇ ਆ ਕਿ ਭਰੇ ਹੋਏ ਮਨ ਨਾਲ, ਦੁਖੀ ਹਿਰਦੇ ਨਾਲ ਜਿਹੜੀ ਕੱਲ ਮੀਟਿੰਗ ਹੋਈ ਦਿੱਲੀ 'ਚ, ਉਹ ਉੱਥੇ ਰਾਹੁਲ ਗਾਂਧੀ ਨੂੰ ਉਹਦਾ ਅਸਤੀਫਾ ਸੌਂਪ ਦਿੱਤਾ। ਰਾਹੁਲ ਗਾਂਧੀ ਨੇ ਇੱਕ ਸੈਕਿੰਡ ਵੀ ਨਹੀਂ ਲਾਇਆ ਉਸ ਕਰਨ ਦਾ। ਔਰ ਦਾ ਵਰਡ ਮੈਂ ਸਮਝਦਾ ਕਿ ਸੱਚ ਦੀ ਜਿੱਤ ਹੋਈ ਆ, ਪੰਜਾਬ ਦੇ ਲੋਕਾਂ ਦੀ ਜਿੱਤ ਹੋਈ ਆ, ਭ੍ਰਿਸ਼ਟਾਚਾਰ ਦੀ ਹਾਰ ਹੋਈ ਆ ਤੇ ਹੰਕਾਰੇ ਹੋਏ ਲੀਡਰ ਦੀ ਹਾਰ ਹੋਈ ਹੈ ਜੀ। ਖਹਿਰਾ ਸਾਹਿਬ, ਜਿਵੇਂ ਤੁਸੀਂ ਇਸ ਇਸ਼ੂ ਬਾਰੇ ਖਾਸ ਤੌਰ ਤੇ ਸਟੈਂਡ ਵੀ ਲਿਆ ਤੇ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ ਹੈ ਸਾਨੂੰ ਤੇ ਸਾਡੇ ਜਿਹੜੇ ਦਰਸ਼ਕ ਜੁੜੇ ਹੋਏ ਆ ਇਸ ਵੇਲੇ, ਪਰ ਜਦੋਂ ਅਸੀਂ ਓਵਰਆਲ ਸਾਰੇ 10 ਮਹੀਨੇ ਦੀ ਕਾਰਗੁਜ਼ਾਰੀ ਵੱਲ ਨਜ਼ਰ ਮਾਰਦੇ ਹਾਂ ਤਾਂ ਜਿਸ ਹਿਸਾਬ ਨਾਲ ਵਾਅਦੇ ਪਹਿਲਾਂ ਕੀਤੇ ਗਏ ਸੀ, ਭਾਵੇਂ ਉਹ ਨਸ਼ਿਆਂ ਦੇ ਇਸ਼ੂ ਦੇ ਉੱਪਰ ਹੋਵੇ ਜਾਂ ਖਾਸ ਤੌਰ ਤੇ ਜਦੋਂ ਅਸੀਂ ਪੰਜਾਬ ਦੀ ਜਿਹੜੀ ਕਿਸਾਨੀ ਹੈਗੀ ਹੈ, ਕਿਸਾਨਾਂ ਦੀ ਖੁਦਕੁਸ਼ੀਆਂ ਦਾ ਮਾਮਲਾ ਹੋਵੇ ਜਾਂ ਕਰਜ਼ਾ ਮਾਫੀ ਦੀ ਜਿਹੜੀ ਗੱਲ ਹੈ, ਉਹ ਪਹਿਲਾਂ 90,000 ਕਰੋੜ ਰੁਪਏ ਦੇ ਕਰਜ਼ੇ ਦੀ ਗੱਲ ਕੀਤੀ ਜਾਂਦੀ ਹੈ ਵੀ ਉਹਦੇ ਤੇ ਲੀਕ ਫੇਰ ਦਿੱਤੀ ਜਾਵੇਗੀ, ਪਰ ਹੁਣ ਜਦੋਂ ਪਿਛਲੇ ਦਿਨਾਂ ਦੇ ਵਿੱਚ ਦੁਬਾਰਾ ਜਿਹੜੀ ਇਹ ਇੱਕ ਸਕੀਮ ਸ਼ੁਰੂ ਕੀਤੀ ਗਈ ਹੈ ਕਰਜ਼ਾ ਮਾਫੀ ਦੀ ਕੁਝ ਜ਼ਿਲ੍ਹਿਆਂ ਦੇ ਵਿੱਚੋਂ, ਤੁਹਾਨੂੰ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਕਾਰਗੁਜ਼ਾਰੀ ਹੈਗੀ ਹੈ ਉਹ ਪੰਜਾਬ ਦੇ ਲੋਕਾਂ ਦੇ ਜੋ ਐਕਸਪੈਕਟੇਸ਼ਨ ਸੀ ਉਹਦੇ ਤੇ ਖਰੀ ਉਤਰ ਰਹੀ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਖਰੀ ਉਤਰ ਸਕਦੀ ਹੈ ਜਿਸ ਹਿਸਾਬ ਦੇ ਜਿਹੜੇ ਕਦਮ ਨੇ ਉਹ ਪੁੱਟੇ ਜਾ ਰਹੇ ਆ? ਨਹੀਂ, ਅਨਫੋਰਚੂਨੇਟਲੀ ਫਿਰ ਮੈਨੂੰ ਦੁਬਾਰਾ ਥੋੜਾ ਜਿਹਾ ਇਸ ਸਾਰੀ ਗੱਲ ਨੂੰ ਕ੍ਰਿਟਿਸਾਈਜ਼ ਕਰਨਾ ਪੈ ਰਿਹਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਇਹ ਟੇਨਿਓਰ ਹੈ, ਸੈਕਿੰਡ ਟੇਨਿਓਰ, ਇਹ ਬਿਲਕੁਲ ਲੈਕਲਸਟਰ ਹੈ ਔਰ ਬਿਲਕੁਲ ਉਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਗਰਾਊਂਡ ਲੈਵਲ ਦੀ ਐਕਟੀਵਿਟੀ ਨਹੀਂ ਹੈ। ਸ਼ਾਇਦ ਉਹਨਾਂ ਦੀ ਏਜ ਵੀ ਹੋ ਗਈ ਆ ਜਾਂ ਉਹਨਾਂ ਦੀ ਸਿਹਤ ਠੀਕ ਨਹੀਂ ਗੀ, ਉਹ ਚੰਡੀਗੜ੍ਹ ਦਿੱਲੀ ਤੱਕ ਸੀਮਤ ਰਹਿੰਦੇ ਨੇ ਔਰ ਬਹੁਤ ਛੋਟੀ ਜਿਹੀ ਕੋਟਰੀ 'ਚ ਘਿਰੇ ਹੋਏ ਨੇ, 5-6 ਆਦਮੀਆਂ ਤੋਂ ਜ਼ਿਆਦਾ ਉਹਨਾਂ ਨੂੰ ਕੋਈ ਮਿਲ ਨਹੀਂ ਸਕਦਾ। ਹਾਲਾਤ ਇਹ ਨੇ ਕਿ ਉਹਨਾਂ ਦੇ ਆਪਣੇ ਵਜ਼ੀਰ ਵੀ ਉਹਨਾਂ ਨੂੰ ਮਿਲ ਸਕਦੇ, MLA ਦਾ ਮਤਲਬ ਵੀ ਕੋਈ ਨਹੀਂਗਾ ਤੇ ਆਮ ਜਨਤਾ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਔਰ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਕਿ ਉਹ ਇੱਕ ਤੋਂ ਇੱਕ ਵਾਅਦੇ ਤੇ ਝੂਠ ਬੋਲਿਆ ਜਾ ਰਿਹਾ। ਜੇ ਆਪਾਂ ਇਕੱਲੇ ਨਸ਼ਿਆਂ ਦੀ ਗੱਲ ਕਰੀਏ, ਪਹਿਲਾਂ ਦੇਖੋ ਗੁਟਕਾ ਸਾਹਿਬ ਫੜ ਕੇ ਸਹੁੰ ਖਾਧੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡੇ ਜੀ, ਬਿਲਕੁਲ। ਮੈਂ ਚੀਫ ਮਿਨਿਸਟਰ ਬਣਨ ਤੋਂ ਬਾਅਦ ਮੈਂ 4 ਹਫ਼ਤਿਆਂ 'ਚ ਪੰਜਾਬ ਤੋਂ ਨਸ਼ਾ ਬੰਦ ਕਰ ਦੂੰਗਾ, ਲੇਕਿਨ ਨਸ਼ਾ ਅੱਜ ਪੰਜਾਬ ਦੇ ਵਿੱਚ ਜਿਉਂ ਦਾ ਤਿਉਂ ਬਰਕਰਾਰ। ਇਹ ਮੈਂ ਨਹੀਂ ਕਹਿੰਦਾ, ਇਹ ਤੁਸੀਂ ਆਪਣੇ ਸੋਰਸਿਸ ਤੋਂ ਜ਼ਮੀਨ ਤੋਂ ਰਿਪੋਰਟ ਲੈ ਸਕਦੇ ਹੋ। ਦੂਜਾ ਵਾਅਦਾ ਉਹਨਾਂ ਦਾ ਵੱਡਾ ਜਿਹੜਾ ਸੀ ਉਹ ਕਰਜ਼ਾ ਮਾਫੀ ਦਾ ਸੀਗਾ ਔਰ ਤੁਸੀਂ 90,000 ਕਰੋੜ ਰੁਪਏ ਕਹਿ ਰਹੇ ਹੋ, ਵੈਸੇ ਸਾਡੀ ਪਾਰਟੀ ਨੇ ਰਿਸਰਚ ਕੀਤਾ ਸੀ ਆਲਮੋਸਟ ਅਪਰੋਕਸੀਮੇਟਲੀ 1 ਲੱਖ ਕਰੋੜ ਰੁਪਏ ਦੇ ਕਰਜ਼ਾਈ ਨੇ ਪੰਜਾਬ ਦੇ ਕਿਸਾਨ, ਚਾਹੇ ਉਹ ਨੈਸ਼ਨਲਾਈਜ਼ ਬੈਂਕਾਂ ਦਾ, ਕੋਆਪਰੇਟਿਵ ਬੈਂਕਾਂ ਦਾ ਜਾਂ ਆਰਥਿਕਾਂ ਦਾ ਜੀ। ਕੈਪਟਨ ਅਮਰਿੰਦਰ ਸਿੰਘ ਨੇ 10 ਮਹੀਨੇ ਬਾਅਦ ਜਿਹੜੀ ਸਕੀਮ ਰੋਲ ਆਊਟ ਕੀਤੀ ਆ, ਉਹ ਇਹਨਾਂ ਨੇ ਇਹ ਚੁਣ ਲਿਆ ਵਾ ਕਿ ਅਸੀਂ ਸਿਰਫ ਕੋਆਪਰੇਟਿਵ ਬੈਂਕਾਂ ਦਾ ਕ੍ਰੌਪ ਲੋਨ ਅਸੀਂ ਅਦਾ ਕਰਾਂਗੇ, ਜਿਹੜਾ ਹਰ 6 ਮਹੀਨੇ ਕਿਸਾਨ ਚੁੱਕਦੇ ਨੇ ਨਾ ਜੀ ਆਪਣੀ ਫਸਲ ਨੂੰ ਬੀਜਣ ਬਚਾਉਣ ਵਾਸਤੇ, ਉਸ ਨੂੰ ਕ੍ਰੌਪ ਲੋਨ ਕਹਿੰਦੇ ਆ। ਔਰ ਉਹ ਲੋਨ ਜਿਹੜਾ ਵਾ ਉਹ ਔਸਤਨ ਜਿਹੜਾ ਅੱਜ ਮਾਫ ਕੀਤਾ ਜਾ ਰਿਹਾ ਥੋੜੇ ਜਿਹੇ ਕਿਸਾਨਾਂ ਦਾ, ਉਹ ਤਕਰੀਬਨ ਕੋਈ 40 ਤੋਂ ਲੈ ਕੇ 45,000 ਰੁਪਏ ਦੀ ਐਵਰੇਜ ਆ ਰਹੀ। ਵੈਸੇ ਤਾਂ ਚੈੱਕ ਬਹੁਤ ਲੋਕਾਂ ਨੂੰ ਹਾਸੇ ਆਣੀ, 800 3 ਰੁਪਏ ਦੇ, 7 ਰੁਪਏ ਦੇ, 2700 ਰੁਪਏ ਦੇ,
ਚੈੱਕ ਵੀ ਗਏ ਨੇ, ਲੇਕਿਨ ਔਨ ਐਨ ਐਵਰੇਜ ਹੀ ਅਸੀਂ ਦੇਖ ਲਈਏ ਜਿਹੜਾ 170 ਕਰੋੜ ਰੁਪਏ ਪਿੱਛੇ ਵੱਢਿਆ ਸੀ ਮਾਨਸਾ ਜ਼ਿਲ੍ਹੇ ਵਿੱਚ ਜਾ ਕੇ, ਜਾਂ ਜਿਹੜਾ ਅੱਗੇ ਪ੍ਰਪੋਜ਼ ਕਰ ਰਹੇ ਨੇ 40-45 ਹਜ਼ਾਰ ਰੁਪਏ ਕਰਜ਼ਾ ਮਾਫ ਹੋਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਪੰਜਾਬ 'ਚ ਬਹੁਤ ਵੱਡੇ ਲੈਵਲ ਦਾ ਕਰਜ਼ਾ ਵਾ ਜੀ, ਤੇ ਅਮਰਿੰਦਰ ਸਿੰਘ ਹੁਣ ਮਾਫ ਕਰ ਰਹੇ ਨੇ 40-45, ਜਿਹਦੇ ਕਰਕੇ ਕਿ ਖੁਦਕੁਸ਼ੀਆਂ ਤੇ ਜਾਂ ਕਿਸਾਨਾਂ ਦੇ ਭਵਿੱਖ ਤੇ ਕੋਈ ਅਸਰ ਨਹੀਂ ਪੈ ਰਿਹਾ, ਔਰ ਆਤਮ ਹੱਤਿਆਵਾਂ ਉਸੇ ਸਪੀਡ ਨਾਲ ਪੰਜਾਬ ਦੇ ਵਿੱਚ ਚੱਲ ਰਹੀਆਂ, ਬਲਕਿ ਹੁਣ ਤਾਂ ਜ਼ਿਆਦਾ ਹੋ ਰਹੀਆਂ ਨੇ। ਔਰ ਲੋਕ ਪਿੰਡਾਂ ਵਿੱਚ ਜਾ ਕੇ ਜਦੋਂ ਆਪਣਾ ਦੇਖਦੇ ਨੇ ਕਿ ਮੇਰਾ ਨਾਮ ਹੀ ਹੈ ਨਹੀਂ ਲਿਸਟ ਵਿੱਚ, ਔਰ ਉਹ ਜਦੋਂ ਮਾਯੂਸ ਹੋ ਕੇ ਖੁਦਕੁਸ਼ੀ ਕਰਦਾ, ਉਸ ਦੀ ਪੂਰੀ ਡਿਟੇਲ ਮੈਂ ਪੰਜਾਬ ਦੇ ਵਿਧਾਨ ਸਭਾ ਦਾ ਸਾਡਾ ਜਿਹੜਾ ਆਫਿਸ ਹੈ ਆਮ ਆਦਮੀ ਪਾਰਟੀ ਦਾ, ਉਹਦੇ ਵਿੱਚ ਮੇਨਟੇਨ ਕਰ ਰਿਹਾ। ਮੇਰਾ ਖਿਆਲ ਕੱਲ ਤੱਕ ਸ਼ਾਇਦ 328 ਕਿਸਾਨਾਂ ਨੇ ਅਮਰਿੰਦਰ ਸਿੰਘ ਦੀ ਟੈਨਿਓਰ ਵਿੱਚ ਆਤਮ ਹੱਤਿਆ ਕਰੀ, ਜਿਹੜੀ ਕਿ ਬਹੁਤ ਵੱਡੀ ਨਫਰੀ ਆ। ਸੋ ਕਿਤੇ ਨਾ ਕਿਤੇ ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਵੀ ਅਮਰਿੰਦਰ ਸਿੰਘ ਬਹੁਤ ਬੁਰੀ ਤਰ੍ਹਾਂ ਨਾਲ ਫੇਲ ਹੋ ਰਹੇ ਨੇ। ਇਸੇ ਤਰ੍ਹਾਂ ਨਾਲ ਜਿਹੜੇ ਦੂਸਰੇ ਵਾਅਦੇ ਨੇ ਉਹਦੇ ਅਸਲ ਪ੍ਰੋਬਲਮ ਇਹ ਵੀ ਹੈਗੀ ਕਿ ਪੰਜਾਬ, ਲਾਈਕ ਆਈ ਸੈਡ ਅਰਲੀਅਰ, ਇਟਸ ਅ ਬੈਂਕਰਪਟ ਸਟੇਟ। ਆਲਮੋਸਟ 2.5 ਲੱਖ ਕਰੋੜ ਰੁਪਏ ਦਾ ਕਰਜ਼ਾ ਵਾ, ਔਰ ਯੂ ਕੈਨ ਇਮੈਜਿਨ ਉਸ ਕਰਜ਼ੇ ਨੂੰ ਸਰਵਿਸ ਕਰਨ ਲਈ ਕਿੰਨਾ ਇੰਟਰਸਟ ਦੇਣਾ ਪੈਂਦਾ ਹੋਵੇਗਾ। ਜੇ 10% ਵੀ ਲਾ ਲਓ ਇੰਟਰਸਟ, ਤਾਂ 25,000 ਕਰੋੜ ਰੁਪਇਆ ਹਰ ਸਾਲ ਇੰਟਰਸਟ ਫੈਕਟਰ ਵਿੱਚ ਜਾ ਰਿਹਾ ਵਾ। ਦੂਸਰਾ, ਜਿਹੜੀ ਕਿਸਾਨਾਂ ਨੂੰ ਸਬਸਿਡੀ ਮਿਲਦੀ ਬਿਜਲੀ ਦੀ, ਟਿਊਬਵੈਲਸ ਦੀ, ਇਹ ਹਰ ਸਾਲ 6,000 ਰੁਪਇਆ ਕੋਸਟ ਕਰ ਰਹੀ ਹੈ, 6,000 ਕਰੋੜ ਰੁਪਇਆ। ਤੇ ਅਮਰਿੰਦਰ ਨੇ ਹੁਣੇ ਹੀ ਇੰਡਸਟਰੀ ਨੂੰ 5 ਰੁਪਏ ਫਲੈਟ ਯੂਨਿਟ ਕਰਕੇ 4,000 ਕਰੋੜ ਦਾ ਹੋਰ ਜਿਹੜਾ ਡੈਟ ਬਰਡਨ ਵਧਿਆ ਵਾ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਤੇ, PSPCL ਜਿਹਨੂੰ ਕਹਿੰਦੇ ਕੰਪਨੀ ਨੂੰ। ਹੁਣ 10,000 ਕਰੋੜ ਸਮਝ ਲਓ ਇੱਕ ਸਾਲ ਦਾ ਕੱਲੀ ਬਿਜਲੀ ਦੀ ਸਬਸਿਡੀ ਤੇ ਪੰਜਾਬ ਗਵਰਨਮੈਂਟ ਨੂੰ ਅਦਾ ਕਰਨਾ ਪਵੇਗਾ ਜੀ। ਸੋ ਜਿਹੜੇ ਤਾਂ ਆਰਥਿਕ ਹਾਲਾਤ ਨੇ ਉਹ ਅਲਾਓ ਹੀ ਨਹੀਂ ਕਰਦੇ ਕਿਸੇ ਤਰ੍ਹਾਂ ਦੀ ਵੀ ਕੋਈ ਜਿੱਦਾਂ ਮੈਂ ਕਿਹਾ ਸੀ ਕਿ ਕੋਈ ਨਵੀਂ ਹਰਕਤ ਪੰਜਾਬ ਦੇ ਵਿੱਚ ਕੀਤੀ ਜਾ ਸਕੇ। ਔਰ ਇਹ ਸਾਰੀਆਂ ਗੱਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਪਤਾ ਸੀ। ਵੈਨ ਹੀ ਵਾਸ ਮੇਕਿੰਗ ਇਲੈਕਸ਼ਨ ਪ੍ਰੋਮਿਸਸ, ਹੀ ਨਿਊ ਕਿ ਪੰਜਾਬ ਦੇ ਉੱਤੇ ਬਹੁਤ ਵੱਡਾ ਕਰਜ਼ਾ ਵਾ। ਉਹਨਾਂ ਨੂੰ ਪਤਾ ਸੀ ਕਿ ਮੈਂ ਇਹ ਕਰਜ਼ਾ ਨਹੀਂ ਲਾ ਸਕਦਾ ਕਿਸਾਨਾਂ ਦਾ, ਮੈਂ ਕੋਈ ਵੀ ਚੀਜ਼ ਮੁਫਤਖੋਰੀ ਨਾਲ ਨਹੀਂ ਦੇ ਸਕਦਾ ਪੰਜਾਬ ਨੂੰ, ਲੇਕਿਨ ਮਹਿਜ਼ ਵੋਟਾਂ ਲੈਣ ਵਾਸਤੇ ਉਸ ਵੇਲੇ ਪੰਜਾਬ ਦੇ ਵੋਟਰਸ ਨੂੰ ਗਲਤ ਵਾਅਦੇ ਕਰਕੇ, ਔਰ ਜਿਹੜਾ ਕਰਜ਼ੇ ਮਾਫੀ ਵਾਲੀ, ਇਹ ਤਾਂ ਬਕਾਇਦਾ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੇ ਫਾਰਮ ਵੱਡੇ ਪਿੰਡਾਂ 'ਚ ਆਪਣੀ ਫੋਟੋ ਲਾ ਕੇ, ਆਪਣੇ ਸਾਈਨ ਕਰਕੇ ਲੋਕਾਂ ਤੋਂ ਫਾਰਮ ਭਰਾਏ। ਇਟਸ ਲਾਈਕ ਅ ਕੰਟਰੈਕਟ ਐਗਰੀਮੈਂਟ ਸੀਗਾ ਕਿ ਤੁਹਾਡਾ ਜਿੰਨਾ ਵੀ ਕੁੱਲ ਕਰਜ਼ਾ ਵਾ, ਇਹਦੀਆਂ ਵੀਡੀਓਜ਼ ਔਰ ਬਹੁਤ ਕੁਛ ਹੈਗਾ ਸੋਸ਼ਲ ਮੀਡੀਆ ਤੇ, ਕਿ ਤੁਹਾਡਾ ਜਿੰਨਾ ਵੀ ਕਰਜ਼ਾ, ਕੈਪਟਨ ਅਮਰਿੰਦਰ ਸਿੰਘ ਅੱਜ ਤੋਂ ਉਸ ਕਰਜ਼ੇ ਦਾ ਜ਼ਿੰਮੇਵਾਰ ਹੈ। ਲੇਕਿਨ ਹੁਣ ਕੰਪਲੀਟਲੀ ਰਿਡਿਊਸ ਕਰ ਗਏ ਨੇ ਉਸ ਗੱਲ ਤੋਂ। ਜੀ ਬਿਲਕੁਲ ਖਹਿਰਾ ਸਾਹਿਬ, ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ ਤਾਂ ਪੰਜਾਬ ਦੇ ਕਰਜ਼ੇ ਦੀ ਜਿਹੜੀ ਗੱਲ ਹੈਗੀ ਹੈ ਉਹ ਕਾਫੀ ਲੰਬੇ ਸਮੇਂ ਤੋਂ ਦੇਖਣ ਨੂੰ ਮਿਲ ਰਹੀ ਹੈ। ਪਿਛਲੀ ਸਰਕਾਰ ਦੇ ਵਿੱਚ ਵੀ ਇਹ ਕਾਫੀ ਵੱਡਾ ਜਿਹੜਾ ਇਸ਼ੂ ਬਣਿਆ ਹੋਇਆ ਸੀ। ਸੋ ਇਹਦੇ ਪਿੱਛੇ ਜਿਹੜੇ ਜਦੋਂ ਅਸੀਂ ਕਾਰਨ ਦੇਖਦੇ ਹਾਂ ਤਾਂ ਇਹ ਸਮਝਿਆ ਜਾਵੇ ਵੀ ਪੰਜਾਬ ਦੇ ਕੋਲ ਹੁਣ ਰਿਸੋਰਸਿਸ ਨਹੀਂ ਹੈਗੇ ਤਾਂ ਕਿ ਉਹ ਇਸ ਕਰਜ਼ੇ ਦੇ ਵਿੱਚੋਂ ਬਾਹਰ ਆ ਸਕੇ, ਜਾਂ ਜਿਵੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਪਹਿਲਾਂ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਗਈ ਹੈ ਤੇ ਉਹਨਾਂ ਨੇ ਕੋਈ ਅੱਗੋਂ ਨਹੀਂ ਮਦਦ ਦੀ ਬਾਂਹ ਫੜਾਈ ਹੈਗੀ, ਜਾਂ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਵੀ ਕੇਂਦਰ ਨਹੀਂ ਹੈਲਪਫੁਲ ਹੈਗਾ ਇਸ ਇਸ਼ੂ ਦੇ ਵਿੱਚ। ਐਗਜ਼ੈਕਟਲੀ ਇਹਦੇ ਪਿੱਛੇ ਰੀਜ਼ਨ ਕੀ ਹੈਗੇ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਪੰਜਾਬ ਨੇ ਇਸ ਕਰਜ਼ੇ ਦੀ ਪੰਡ ਨੂੰ ਸਿਰੋਂ ਲਾਉਣਾ ਤਾਂ ਕੀ ਕਦਮ ਚੁੱਕਣੇ ਪੈਣਗੇ? ਦੇਖੋ, ਸਭ ਤੋਂ ਵੱਡਾ ਤਾਂ ਜਿਵੇਂ ਕਹਿੰਦੇ ਆ ਕਿ ਡੈਟ ਬਰਡਨ ਦਾ ਜਿਹੜਾ ਫੈਕਟਰ ਹੈ ਨਾ ਜੀ, ਇਹਦਾ ਜੈਨੇਸਿਸ ਸਟਾਰਟ ਹੋਇਆ ਸੀ ਜਦੋਂ ਪੰਜਾਬ ਵਿੱਚ ਮਿਲੀਟੈਂਸੀ ਆਈ। ਤੁਹਾਨੂੰ ਯਾਦ ਹੋਵੇਗਾ ਐਮਰਜੈਂਸੀ ਤੋਂ ਬਾਅਦ 80 ਦੇ ਸ਼ੁਰੂਆਤ ਵਿੱਚ ਜੋ ਕੁਝ ਪੰਜਾਬ ਵਿੱਚ ਵਾਪਰਿਆ, ਸਭ ਤੋਂ ਪਹਿਲਾਂ ਕਰਜ਼ਾ ਸੈਂਟਰਲ ਫੋਰਸਿਸ ਜਦੋਂ ਤਾਇਨਾਤ ਕੀਤੀਆਂ ਗਵਰਨਮੈਂਟ ਆਫ ਇੰਡੀਆ ਨੇ, ਉਹਦਾ ਸਾਰਾ ਬੋਝ ਜਿਹੜਾ ਸੀਗਾ ਉਹ ਪੰਜਾਬ ਸਰਕਾਰ ਤੇ ਪਾਤਾ। 8,000 ਕਰੋੜ ਰੁਪਇਆ ਸਮਝ ਲਓ ਕਿ 80 ਦੇ ਦਹਾਕੇ ਵਿੱਚ ਸ਼ੁਰੂਆਤੀ ਹੋ ਗਈ ਸੀ ਜੀ। ਉਹ 8,000 ਕਰੋੜ ਰੁਪਏ ਨੂੰ ਵਿਆਜ ਲੱਗਦਾ ਗਿਆ, ਔਰ ਫਿਰ ਓਵਰ ਅ ਪੀਰੀਅਡ ਆਫ ਈਅਰਸ ਬਾਦਲ ਦੀ ਗਵਰਨਮੈਂਟ ਬਣੀ, ਅਮਰਿੰਦਰ ਦੀ ਗਵਰਨਮੈਂਟ ਬਣੀ, ਇਹ ਉਸ ਕਰਜ਼ੇ ਵਿੱਚ ਵਾਧਾ ਕਰਦੇ ਗਏ। ਕਿਸੇ ਨੇ ਜਾ ਕੇ ਡਟ ਕੇ ਸੈਂਟਰਲ ਗਵਰਨਮੈਂਟ ਨਾਲ ਇਸ ਡੈਟ ਬਰਡਨ ਦੀ ਗੱਲ ਨਹੀਂ ਕੀਤੀ, ਨਾ ਗਵਰਨਮੈਂਟ ਆਫ ਇੰਡੀਆ ਨੇ ਉਹ ਕਿਸੇ ਤਰ੍ਹਾਂ ਦਾ ਜਿਹੜਾ ਕਰਜ਼ਾ ਸੀ ਉਸ ਨੂੰ ਮਾਫ ਕੀਤਾ। ਔਰ ਉਸ ਤੋਂ ਬਾਅਦ ਫਿਰ ਜਿੱਦਾਂ ਇਸ ਦੇਸ਼ ਵਿੱਚ ਇੱਕ ਦੌੜ ਲੱਗੀ ਹੋਈ ਆ ਪੋਪੂਲਿਸਟ ਸਲੋਗਨਸ ਦੀ ਕਿ ਸਾਰਾ ਕੁਝ ਮੁਫਤ, ਬਿਜਲੀ ਪਾਣੀ ਵੀ ਮੁਫਤ, ਆਟਾ ਦਾਲ ਵੀ ਮੁਫਤ, ਉਹ ਹੌਲੀ ਹੌਲੀ ਜਿਹੜਾ ਡੈਟ ਬਰਡਨ ਸੀਗਾ ਉਹ ਵੱਧ। ਔਰ ਨਾਲ ਇਹ ਵੀ ਕਹਿਣਾ ਇੱਕ ਜ਼ਰੂਰੀ ਆ ਕਿ ਪੰਜਾਬ ਦੇ ਵਿੱਚ ਖਰਚੇ ਘਟਾਉਣ ਦੀ ਕਿਸੇ ਤਰ੍ਹਾਂ ਨੇ ਕੋਈ ਯਤਨ ਨਹੀਂ ਕੀਤੀ। ਉਹੀ ਹੈਲੀਕਾਪਟਰ ਚੱਲ ਰਹੇ ਨੇ, ਉਹੀ ਵੱਡੇ ਵੱਡੇ ਲਾਮ ਲਸ਼ਕਰ ਚੱਲ ਰਹੇ ਨੇ, ਉਹੀ ਐਡਵਾਈਜ਼ਰ ਰੱਖੇ ਜਾ ਰਹੇ ਨੇ, ਉਹੀ OSDs ਰੱਖੇ ਜਾ ਰਹੇ ਨੇ ਓਵਰ ਐਂਡ ਅਬਵ। ਕੱਲ ਪਰਸੋਂ ਹਾਈ ਕੋਰਟ ਨੇ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਅਨਕਨਸਟੀਟਿਊਸ਼ਨਲ ਅਪਾਇੰਟਮੈਂਟ ਜਿਹੜੀ ਸੀਗੀ ਚੀਫ ਪ੍ਰਿੰਸੀਪਲ ਸੈਕਟਰੀ ਦੀ, ਜਦ ਤੁਹਾਡੇ ਕੋਲ ਐਡੀ ਵੱਡੀ ਅਫਸਰਸ਼ਾਹੀ ਆ ਪੰਜਾਬ ਦੇ ਵਿੱਚ, ਤੁਸੀਂ ਓਵਰ ਐਂਡ ਅਬਵ ਲਿਆ ਕੇ ਉੱਤੋਂ ਇੱਕ ਰਿਟਾਇਰਡ ਬੰਦੇ ਨੂੰ ਫਿਰ ਉੱਤੇ ਲਾ ਰਹੇ ਹੋ ਉਹਨਾਂ ਸਾਰਿਆਂ ਦੇ ਉੱਤੇ,
ਇਸ ਤਰ੍ਹਾਂ ਨਾਲ ਪੰਜਾਬ ਦੀ ਨਲਾਇਕੀ, ਵੈਸੇ ਤਾਂ ਕਰਜ਼ਾ ਅੱਜ ਦੀ ਡੇਟ ਵਿੱਚ ਬਾਕੀ ਸਟੇਟਸ ਦੇ ਉੱਤੇ ਵੀ ਹੈਗਾ, ਲੇਕਿਨ ਪੰਜਾਬ ਦਾ ਕਰਜ਼ਾ ਰੈੱਡ ਲਾਈਨ ਵਿੱਚ ਹੈ, ਮਤਲਬ ਬਹੁਤ ਜ਼ਿਆਦਾ ਵਾ। RBI ਦੀ ਇੰਸਟਰਕਸ਼ਨ ਦੇ ਮੁਤਾਬਿਕ ਇਹਨਾਂ ਨੂੰ ਹੁਣ ਕੋਈ ਹੋਰ ਅਗਲੇ ਪਾਸੋਂ ਕਿਸੇ ਤਰ੍ਹਾਂ ਦਾ ਹੋਰ ਕਰਜ਼ਾ ਮਿਲਣ ਦੀ ਕੋਈ ਗੁੰਜਾਇਸ਼ ਨਹੀਂ। ਇਸ ਲਈ ਮੈਂ ਸਮਝਦਾ ਬੈਂਕ ਕਰਪਸੀ ਦੇ ਜਿਹੜੇ ਪ੍ਰਮੁੱਖ ਕਾਰਨ ਨੇ ਉਹ ਪੋਲੀਟੀਕਲ ਤੇ ਬਿਊਰੋਕ੍ਰੈਟਿਕ ਜਿਹੜੀ ਗਲਤ ਵਰਕਿੰਗ ਸੀ, ਕਰਪਟ ਵਰਕਿੰਗ ਸੀ। ਕਿਉਂਕਿ ਪੈਸਾ ਜਦੋਂ ਤੁਸੀਂ ਗ੍ਰਾਂਟਸ ਦੇ ਰਹੇ ਹੋ ਪਿੰਡਾਂ 'ਚ, ਸਕੂਲਾਂ ਲਈ, ਹਸਪੀਟਲਾਂ ਲਈ, ਗਲੀਆਂ ਨਾਲੀਆਂ, ਉਹਨੂੰ ਲੱਗ ਨਹੀਂ ਰਹੀਆਂ, ਉਹ ਦੁਬਾਰਾ ਦੇਣੀਆਂ ਪੈ ਰਹੀਆਂ ਨੇ, ਦੁਬਾਰਾ ਦੇਣੀ ਪੈ ਰਹੀ। ਉਹਦੇ 'ਚੋਂ ਲਾਈਕ ਜਦੋਂ ਸ਼ੁਰੂਆਤ 'ਚ ਮੈਂ ਕਿਹਾ ਸੀਗਾ, ਮੇਰਾ ਇਹ ਮੰਨਣਾ ਵਾ, ਲੋਕ ਤਾਂ ਜ਼ਿਆਦਾ ਕਹਿੰਦੇ ਨੇ ਪਰ ਮੈਂ ਗਰਾਊਂਡ ਰਿਐਲਿਟੀ ਦੱਸ ਸਕਦਾ ਕਿ ਅਗਰ ਜਿੰਨਾ ਵੀ ਪੈਸਾ ਪੰਜਾਬ ਵਿੱਚ ਖਰਚ ਕੀਤਾ ਜਾਂਦਾ ਕਿਸੇ ਡਿਵੈਲਪਮੈਂਟ ਕੰਮ ਲਈ, ਸਮਝੋ 50% ਉਹਦੇ 'ਚੋਂ ਖਾਧਾ ਜਾ ਰਿਹਾ, 50% ਕਮਿਸ਼ਨ ਜਾ ਰਿਹਾ ਵਾ। ਉਹ ਪੈਸਾ ਜਦੋਂ ਰਿਪੀਟਡਲੀ ਜਾਂਦਾ ਵਾ ਇੱਕੋ ਜਗ੍ਹਾ ਤੇ, ਤਾਂ ਉਹ ਹੌਲੀ ਹੌਲੀ ਬੋਝ ਜਿਹੜਾ ਪੰਜਾਬ ਦੇ ਲੋਕਾਂ ਤੇ, ਪੰਜਾਬ ਦੇ ਸਰਕਾਰੀ ਖਜ਼ਾਨੇ ਤੇ ਪੈਣਾ ਸ਼ੁਰੂ ਹੋ ਗਿਆ। ਜੀ ਬਿਲਕੁਲ ਖਹਿਰਾ ਸਾਹਿਬ, ਇਸੇ ਦੇ ਨਾਲ ਜਦੋਂ ਅਸੀਂ ਘੱਟ ਗਿਣਤੀਆਂ ਦੇ ਹਵਾਲੇ ਨਾਲ ਦੇਖਦੇ ਹਾਂ ਜਾਂ ਧਾਰਮਿਕ ਤੌਰ ਤੇ ਦੇਖਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜਿਹੜੇ ਮਾਮਲੇ ਸੀ ਉਹਦੇ ਵਿੱਚ ਵੀ ਜਾਂਚ ਦੀ ਗੱਲ ਕੀਤੀ ਗਈ ਸੀ ਕੈਪਟਨ ਅਮਰਿੰਦਰ ਸਿੰਘ ਵੱਲੋਂ, ਤੇ ਮੁੜ ਕੇ ਜਾਂਚ ਕਮਿਸ਼ਨ ਵੀ ਬਣਾਏ ਗਏ, ਪਰ ਅੱਜ ਤੱਕ ਜਿਹੜੀ ਉਹਦੀ ਰਿਪੋਰਟ ਹੈਗੀ ਹੈ ਜਾਂ ਉਹਦੇ ਵਿੱਚ ਜਿਹੜੇ ਦੋਸ਼ੀ ਹੈਗੇ ਆ ਉਹ ਕਟਹਿਰੇ ਦੇ ਪਿੱਛੇ ਨਹੀਂ ਖੜੇ ਕੀਤੇ ਗਏ। ਇਸ ਦੇ ਉੱਪਰ ਤੁਹਾਡਾ ਕੀ ਸਟੈਂਡ ਹੈਗਾ, ਕਿਵੇਂ ਇਸ ਸਾਰੇ ਪਾਰਟ ਨੂੰ ਤੁਸੀਂ ਦੇਖਦੇ ਹੋ, ਤੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਲੀਡਰ ਉੱਗੇ ਆਗੂ ਹੋਣ ਦੇ ਵਿੱਚ ਵੀ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਆਮ ਆਦਮੀ ਪਾਰਟੀ ਦਾ ਵੀ ਕਿਤੇ ਨਾ ਕਿਤੇ ਇਸ ਇਸ਼ੂ ਦੇ ਉੱਪਰ ਜਿਹੜਾ ਸਟੈਂਡ ਰਿਹਾ ਉਹ ਨਰਮ ਦਿਖਾਈ ਦਿੱਤਾ ਹੈ। ਜਦੋਂ ਪਹਿਲਾਂ ਇੰਸੀਡੈਂਟ ਸ਼ੁਰੂ ਹੋਏ ਸੀ ਬੇਅਦਬੀ ਦੇ, ਤੇ 2 ਸਾਡੇ ਸਿੱਖ ਨੌਜਵਾਨ ਮਾਰੇ ਗਏ ਸੀ ਪੰਜਾਬ 'ਚ, ਅਗਰ ਤੁਹਾਨੂੰ ਯਾਦ ਹੋਵੇਗਾ ਤਾਂ ਉਹਨਾਂ ਦੇ ਭੋਗ ਦੇ ਔਰ ਉਹਨਾਂ ਦਾ ਦੁੱਖ ਸਾਂਝਾ ਕਰਨ ਲਈ ਮੈਂ ਆਪ ਉੱਥੇ ਖੁਦ ਗਿਆ ਸੀ, ਭਾਵੇਂ ਕਿ ਮੈਂ ਉਸ ਵੇਲੇ ਕਾਂਗਰਸ ਵਿੱਚ ਸੀਗਾ। ਆਮ ਆਦਮੀ ਪਾਰਟੀ ਬੇਅਦਬੀ ਤੇ ਬਹੁਤ ਸਟ੍ਰਿਕਟ ਹੈ, ਔਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਨੂੰ ਲੈ ਕੇ ਇੱਕ ਕਮਿਸ਼ਨ ਬਣਾਇਆ ਹੈ, ਜਸਟਿਸ ਰਣਜੀਤ ਸਿੰਘ ਰੰਧਾਵਾ ਕਮਿਸ਼ਨ, ਉਹ ਕਾਫੀ ਜ਼ਮੀਨ ਤੇ ਜਾ ਕੇ ਤੱਥ ਇਕੱਠੇ ਕਰ ਰਹੇ ਨੇ। ਅਸੀਂ ਉਹਨਾਂ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਾਂ, ਕਿਉਂਕਿ ਜਿਹੜੇ ਅਕਾਲੀ ਨੇ ਇਹਨਾਂ ਨੇ ਵੀ ਇੱਕ ਫਰਜ਼ੀ ਕਮਿਸ਼ਨ ਬਣਾਇਆ ਸੀ ਪਹਿਲਾਂ, ਜ਼ੋਰਾ ਸਿੰਘ ਕਮਿਸ਼ਨ। ਉਹਦੀ ਰਿਪੋਰਟ ਅੱਜ ਤੱਕ ਨਹੀਂ ਇਹਨਾਂ ਨੇ ਭਣਕ ਲੱਗਣ ਦਿੱਤੀ ਕਿ ਉਹ ਰਿਪੋਰਟ ਹੈ ਕਿੱਥੇ ਹੈ। ਔਰ ਸੁਖਬੀਰ ਬਾਦਲ, ਕਿਉਂਕਿ ਇਹਨੂੰ ਤਾਂ ਖੁਦ ਪਤਾ ਵਾ ਕਿ ਮੈਂ ਕਿਹਨੂੰ ਹੁਕਮ ਦਿੱਤੇ ਗੋਲੀ ਚਲਾਉਣ ਦੇ, ਕਿਹਨੂੰ ਮੈਂ ਹੁਕਮ ਦਿੱਤੇ ਲਾਠੀ ਚਾਰਜ, ਸਾਰਾ ਪਤਾ ਸੀ ਇਹਨੂੰ। ਸੋ ਸੁਖਬੀਰ ਬਾਦਲ ਤਾਂ ਦੋਸ਼ੀਆਂ ਨੂੰ ਬਚਾਉਂਦਾ ਰਿਹਾ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਕੈਪਟਨ ਅਮਰਿੰਦਰ ਸਿੰਘ ਦਾ ਬਣਾਇਆ ਹੋਇਆ ਕਮਿਸ਼ਨ ਜਦੋਂ ਰਿਪੋਰਟ ਆਉਂਦੀ ਹੈ ਕਿ ਉਹ ਦੋਸ਼ੀਆਂ ਨੂੰ ਸਜ਼ਾ ਦੇ ਪਾਉਂਦੇ ਨੇ। ਇਸ ਤੇ ਅਸੀਂ ਸਖਤੀ ਨਾਲ ਪਹਿਰਾ ਦੇਵਾਂਗੇ। ਆਏ ਜਿਹੜੇ ਵੀ ਬੈਠੇ ਤੁਹਾਡੇ ਵਿਊਅਰਸ ਦੇਖ ਰਹੇ ਨੇ ਪ੍ਰੋਗਰਾਮ, ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਕਿ ਅਸੀਂ ਇਸ ਤੇ ਕੋਈ ਢਿੱਲ ਨਹੀਂ ਵਰਤਾਂਗੇ। ਜਿੱਦਾਂ ਅਸੀਂ ਕਰਪਸ਼ਨ ਨੂੰ ਪੂਰਾ ਠੋਕ ਵਜਾ ਕੇ ਉਹਦੇ ਖਿਲਾਫ ਲੜੇ ਆ, ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਅਸੀਂ ਬਹੁਤ ਸੰਜੀਦਗੀ ਦੇ ਨਾਲ, ਔਰ ਜਿਹੜੇ ਸਿੱਖ ਨੌਜਵਾਨਾਂ ਨੂੰ ਗੋਲੀ ਮਾਰ ਕੇ ਜਿਹਨਾਂ ਪੁਲਿਸ ਵਾਲਿਆਂ ਨੇ ਮਾਰਿਆ ਉਹਨਾਂ ਨੂੰ ਸਖਤ ਸਜ਼ਾ ਦਿਵਾਉਣ ਦੇ ਹਿੱਤ ਵਿੱਚ ਆ, ਹੱਕ ਵਿੱਚ ਆ, ਔਰ ਇਹਦੇ ਪੂਰੀ ਉਹਨੂੰ ਲੌਜੀਕਲ ਕੰਕਲੂਜਨ ਤੱਕ ਲੈ ਕੇ ਜਾਵਾਂਗੇ। ਜੀ ਬਿਲਕੁਲ ਖਹਿਰਾ ਸਾਹਿਬ, ਅੰਤ ਦੇ ਵਿੱਚ ਇੱਕ ਜਦੋਂ ਅਸੀਂ ਇਹ ਸਾਰੇ ਪਾਰਟ ਨੂੰ ਦੇਖਦੇ ਹਾਂ ਤਾਂ ਕੇਂਦਰ ਸਰਕਾਰ ਦੀ ਵੀ ਜਾਂਦੇ ਜਾਂਦੇ ਅਸੀਂ ਗੱਲ ਕਰ ਲਈਏ। ਇਸ ਸਾਰੇ ਪਾਰਟ ਨੂੰ ਭਾਵੇਂ ਉਹ ਕਰਜ਼ੇ ਦੀ ਗੱਲ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਸ਼ੂ ਹੋਵੇ, ਇਹਦੇ ਵਿੱਚ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਸੁਪਰੀਮ ਕੋਰਟ ਦੇ ਵਿੱਚ ਜੋ ਚੀਫ ਜਸਟਿਸ ਮਿਸ਼ਰਾ ਦੇ ਖਿਲਾਫ 4 ਜੱਜਿਸ ਨੇ ਮੀਡੀਆ ਦੇ ਵਿੱਚ ਆ ਕੇ ਪਹਿਲੀ ਵਾਰ ਹੋਇਆ ਕਿ ਜੱਜਿਸ ਨੇ ਜਿਹੜਾ ਹੈਗਾ ਉਹ ਇੱਕ ਅਹਿਮ ਖੁਲਾਸੇ ਕੀਤੇ ਆ ਕਿ ਕਿਸ ਤਰ੍ਹਾਂ ਦੇ ਇਲਜ਼ਾਮ ਉਹਨਾਂ ਨੇ ਲਾਏ ਆ। ਸੋ ਪਹਿਲੀ ਵਾਰ ਜਿਹੜੀ ਇਹ ਡਿਵੈਲਪਮੈਂਟ ਹੋਈ ਹੈ, ਇਹਨੇ ਜੁਡੀਸ਼ਰੀ ਦੇ ਉੱਪਰ, ਸਾਰੇ ਸਿਸਟਮ ਦੇ ਉੱਪਰ ਇੱਕ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਹੈ ਉਹ ਲਾਇਆ। ਤੁਹਾਨੂੰ ਲੱਗਦਾ ਹੈ ਇਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਇਨਸਾਫ ਦੀ ਗੱਲ ਹੁੰਦੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਅਸੀਂ ਦੇਖਦੇ ਹਾਂ ਅਦਾਲਤਾਂ ਦੇ ਵਿੱਚੋਂ ਜਾਂ ਜਿਹੜੇ ਕਮਿਸ਼ਨਸ ਬਣਾਏ ਜਾ ਰਹੇ ਆ, ਪਹਿਲਾਂ ਜ਼ੋਰਾ ਸਿੰਘ ਕਮਿਸ਼ਨ, ਹੁਣ ਰਣਜੀਤ ਸਿੰਘ ਕਮਿਸ਼ਨ, ਇਹਨਾਂ ਦੇ ਵਿੱਚੋਂ ਇਨਸਾਫ ਨਿਕਲ ਸਕਦਾ? ਦੇਖੋ, ਇਹ ਤਾਂ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਇਸ ਦੇਸ਼ ਦੇ ਵਿੱਚ ਅਨਫੋਰਚੂਨੇਟਲੀ ਜਿਹੜੇ 4 ਪਿਲਰਸ ਆਪਾਂ ਕਹਿੰਦੇ ਡੈਮੋਕ੍ਰੇਸੀ ਦੇ, ਇੱਕ ਹੁੰਦਾ ਹੈ ਪਾਰਲੀਮੈਂਟ, ਲੈਜਿਸਲੇਚਰ, ਦੂਸਰਾ ਹੈ ਐਗਜ਼ੈਕਟਿਵ, ਤੀਸਰਾ ਮੀਡੀਆ ਤੇ ਚੌਥਾ ਜੁਡੀਸ਼ਰੀ। ਜਿਹੜਾ ਐਗਜ਼ੈਕਟਿਵ ਸੀ ਜਿਸਨੇ ਸਾਰੇ ਕੰਮਾਂ ਨੂੰ ਕੈਰੀ ਆਊਟ ਕਰਨਾ ਸੀ, ਜਿਹੜੀ ਗ੍ਰੀਵੈਂਸ ਰਿਡਰੈਸਲ ਮੈਕੈਨਿਜ਼ਮ ਬਣਿਆ ਸੀ, ਜਿੱਦਾਂ ਮਿਸਾਲ ਦੇ ਤੌਰ ਤੇ ਪਟਵਾਰੀ ਤੋਂ ਲੈ ਕੇ ਡੀਸੀ ਤੱਕ ਜਾਂ ਸਪਾਈ ਤੋਂ ਲੈ ਕੇ ਡੀਜੀਪੀ ਤੱਕ, ਇਹ ਤਾਂ ਹੋ ਗਿਆ ਫੇਲ ਇਸ ਦੇਸ਼ ਵਿੱਚ। ਇੱਥੇ ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲਣ ਦੀ ਚਾਂਸ ਹੈਗੀ। ਇੱਥੇ ਲੋਕ ਭੱਜਦੇ ਫਿਰਦੇ ਰਹਿੰਦੇ ਨੇ, ਪੈਸੇ ਦਿੰਦੇ ਰਹਿੰਦੇ ਨੇ, ਕਈ ਸਾਲ। ਤੁਸੀਂ NRIs ਨੇ ਐਕਸਪੀਰੀਅੰਸ ਕੀਤਾ ਹੋਣਾ, ਮੇਰੇ ਖਿਆਲ
ਮਸਾਂ ਲੰਘ ਜਾਂਦੀਆਂ ਨੇ। ਸੋ ਬੇਇਨਸਾਫੀ ਦਾ ਇੰਤਹਾ ਹੋ ਚੁੱਕਿਆ ਇੰਡੀਆ 'ਚ। ਦੀ ਓਨਲੀ ਹੋਪ ਵਾਸ ਜੁਡੀਸ਼ਰੀ, ਪੀਪਲ ਵਰ ਰੈਸਟਿੰਗ ਦੇ ਕੇਸਿਸ ਇਨ ਜੁਡੀਸ਼ਰੀ। ਔਰ ਜਿਹੜਾ 4 ਜੱਜਿਸ ਨੇ ਮਸਲਾ ਉਠਾਇਆ, ਮੈਂ ਸਮਝਦਾ, ਮੈਂ ਸਲੂਟ ਕਰਦਾ ਉਹਨਾਂ ਨੂੰ। ਬੜੇ ਦਲੇਰ ਤੇ ਬੜੇ ਉਹ ਮੈਂ ਸਮਝਦਾ ਕਿ ਗੈਰਤਮੰਦ ਬੰਦੇ ਚਾਰੇ, ਜਿਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਭ੍ਰਿਸ਼ਟਾਚਾਰ ਜਾਂ ਮਾਲ ਫੰਕਸ਼ਨ ਦੀ ਗੱਲ ਉਠਾਈ ਹੈ। ਹੁਣ ਜੇ ਸੁਪਰੀਮ ਕੋਰਟ ਬਚਿਆ ਨਹੀਂ ਹੈ ਭ੍ਰਿਸ਼ਟਾਚਾਰ ਤੋਂ, ਤੁਸੀਂ ਉੱਥੋਂ ਅੰਦਾਜ਼ਾ ਲਾ ਲਓ ਥੱਲੇ ਅਦਾਲਤਾਂ ਵਿੱਚ ਕੀ ਹੋ ਰਿਹਾ। ਹੁਣੇ ਹਾਲ ਹੀ ਵਿੱਚ ਮੇਰੇ ਕੇਸ ਵਿੱਚ ਹਾਈ ਕੋਰਟ 'ਚ ਇੱਕ ਭ੍ਰਿਸ਼ਟਾਚਾਰ ਦੀ ਆਡੀਓ ਸੀਡੀ ਬਕਾਇਦਾ ਬੈਂਸ ਬ੍ਰਦਰਜ਼ ਨੇ ਰਿਲੀਜ਼ ਕੀਤੀ ਸੀ, ਜਿਹਦੇ 'ਚ 35 ਲੱਖ ਰੁਪਇਆ ਕਿਸੇ ਜੱਜ ਨੂੰ ਦਿੱਤਾ ਜਾਣ ਦੀ ਗੱਲ ਕਹੀ ਜਾ ਰਹੀ। ਅੱਜ ਤੱਕ ਉਹਦੀ ਜਾਂਚ ਨਹੀਂ ਕਰਾਈ। ਹਾਲਾਂਕਿ ਅਸੀਂ ਚੀਫ ਜਸਟਿਸ ਨੂੰ ਮਿਲਾਏ ਸੀ ਕਿ ਮੈਂ ਤਾਂ ਪਹੁੰਚ ਕਰ ਸਕਦਾ ਚੀਫ ਜਸਟਿਸ ਆਈ। ਆਮ ਆਦਮੀ ਕਿਹੜੇ ਚੀਫ ਜਸਟਿਸ ਨੂੰ ਮਿਲੂਗਾ, ਕਿਹੜੇ ਹਾਈ ਕੋਰਟ ਜਾਊਗਾ, ਕਿਹੜੇ ਸੁਪਰੀਮ ਕੋਰਟ ਜਾਊਗਾ। ਸੋ ਮੈਨੂੰ ਬੜਾ ਅਫਸੋਸ ਆ ਕਿ ਜਿਹੜੀ ਇੱਕੋ ਹੀ ਸਾਡੀ ਚੀਜ਼ ਬਚੀ ਸੀ, ਕਿਉਂਕਿ ਪਾਰਲੀਮੈਂਟ ਲੈਜਿਸਲੇਚਰ ਵੀ ਮਿਸਯੂਜ਼ ਹੋ ਰਹੀਆਂ ਨੇ, ਐਗਜ਼ੈਕਟਿਵ ਵੀ ਖਤਮ ਹੋ ਰਹੀ ਆ, ਮੀਡੀਆ ਟੂ ਸਮ ਐਕਸਟੈਂਟ ਫਿਰ ਵੀ ਆਵਾਜ਼ ਆਪਣੀ ਲੋਕਾਂ ਤੱਕ ਪਹੁੰਚਾਈ ਜਾਂਦਾ। ਤੇ ਜੁਡੀਸ਼ਰੀ ਦੇ ਅਗਰ ਲੋਕਾਂ ਦਾ ਭਰੋਸਾ ਉੱਠ ਜਾਵੇਗਾ ਤਾਂ ਮੈਂ ਸਮਝਦਾ ਫਿਰ ਬਹੁਤ ਜ਼ਿਆਦਾ ਹਨੇਰਗਰਦੀ ਇਸ ਦੇਸ਼ ਵਿੱਚ ਮਚੇਗੀ। ਸੋ ਆਈ ਹੋਪ ਕਿ ਸੁਪਰੀਮ ਕੋਰਟ ਆਪਣੇ ਇਸ ਉਠਾਏ ਹੋਏ ਮਸਲੇ ਨੂੰ ਰਿਜ਼ੋਲਵ ਕਰੇ ਤੇ ਥੱਲੇ ਵੀ ਜੁਡੀਸ਼ਰੀ ਦੇ ਉੱਤੇ ਬਹੁਤ ਤਿੱਖੀ ਅੱਖ ਰੱਖੇ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ। ਜੀ ਖਹਿਰਾ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ, ਪੰਜਾਬ ਵਿਧਾਨ ਸਭਾ ਦੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਹੈਗੇ ਆ, ਆਮ ਆਦਮੀ ਪਾਰਟੀ ਦੇ ਭੁਲੱਥ ਵਿਧਾਨ ਸਭਾ ਹਲਕੇ ਤੋਂ ਵਿਧਾਇਕ MLA ਸਰਦਾਰ ਸੁਖਪਾਲ ਸਿੰਘ ਖਹਿਰਾ, ਉਹਨਾਂ ਨਾਲ ਸਾਡੀ ਇਹ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।